अस्सलाम वालेकुम, सत श्री अकाल, प्रणाम तमाम पंजाबी बोलण वाਲਿਆਂ ਨੂੰ ਪਾਕਿਸਤਾਨ 'ਚੋਂ ਇੰਡੀਆ, ਕੈਨੇਡਾ, ਅਮਰੀਕਾ, ਦੁਨੀਆ ਜਿੱਥੇ-ਜਿੱਥੇ ਵੀ ਪੰਜਾਬੀ ਬੋਲਣ ਵਾਲੇ ਆਬਾਦ ਹੋ, ਖੁਸ਼ ਰਹੋ, ਆਬਾਦ ਰਹੋ, ਸ਼ਾਦ ਰਹੋ ਤੇ ਕਾफ़ी अरसे बाद दोबारा हाज़िर हुए हैं ते ये सिलसिला इंशाल्लाह कोशिश करांगे कि जितना आगे बढ़ सके और मेरी कोशिश है कि एक तो प्यार मुहब्बत वंडना, दूसरा लोगों ਨੂੰ छोटी-छोटी बीमारियां ਦੇ ਬਾਰੇ किसी हद तक एक जनरल नॉलेज देना कि बहुत सारी बीमारियां ऐसियां ने ਜਿਹੜੀਆਂ ਕਿ ਇਤਨੀਆਂ ਵੱਡੀਆਂ ਹੁੰਦੀਆਂ ਨਹੀਂ ਲੇਕਿਨ ਅਸੀਂ ਉਹਨਾਂ ਨੂੰ ਬੜਾ ਇਤਨਾ ਵੱਡਾ ਦਿੰਦੇ ਆ ਕਿ ਬਸ ਕੀ ਹੈ ਠੀਕ ਹੈ ਤੇ ਅੱਜ ਕੱਲ੍ਹ ਜ਼ਾਹਿਰ ਹੈ ਨਜ਼ਲਾ ਜ਼ੁਕਾਮ ਦਾ ਮੌਸਮ ਹੈ ਪਾਕਿਸਤਾਨ ਦੇ ਵਿੱਚ ਜ਼ਾਹਿਰ ਹੈ ਸਮੋਕ ਜਿਹੜੀ ਉਹਦਾ ਵਜ੍ਹਾ ਤੋਂ ਕਾਫੀ ਜ਼ਿਆਦਾ ਵਾਇਰਲ ਇਨਫੈਕਸ਼ਨ ਜਿਹੜੇ ਨੂੰ ਐਕਟੀਵੇਟ ਹੋਏ ਨੇ ਫਿਰ ਉਤੋਂ ਜ਼ਾਹਿਰ ਖੁਸ਼ਕ ਸਰਦੀ ਪੈ ਰਹੀ ਹੈ ਤੇ ਇਸ ਦੇ ਵਿੱਚ ਅੱਜ ਇਸ ਦਫਾ ਇਹ ਦੇਖਣੇ ਨੂੰ ਆ ਰਿਹਾ ਕਿ ਬੱਚਿਆਂ ਦੇ ਵਿੱਚ ਮਤਲਬ ਬੁਖਾਰ ਜਿਹੜਾ ਹੈ ਉਹ ਹਲਕਾ ਜਿਹਾ ਵੀ ਵਾਇਰਲ ਇਨਫੈਕਸ਼ਨ ਹੁੰਦਾ ਤਾਂ ਉਹਦੇ ਬਾਅਦ ਗਲਾ ਥੋੜ੍ਹਾ ਖ਼ਰਾਬ ਹੁੰਦਾ ਤੇ ਬੁਖਾਰ ਜਿਹੜਾ ਉਹ 103 104 ਤੇ ਪਹੁੰਚ ਜਾਂਦਾ ਹੈ ਕਈ ਬੱਚੇ ਤੇ ਇਸ ਤਰ੍ਹਾਂ ਦੇ ਵੀ ਦੇਖੇ ਗਏ ਨੇ ਜਿਨ੍ਹਾਂ ਨੂੰ ਬਕਾਇਦਾ ਜਿਹੜਾ ਹੈ ਨਾ ਉਹ ਝਟਕੇ ਵੀ ਲੱਗਣਾ ਸ਼ੁਰੂ ਹੋ ਗਏ ਨੇ देखो बुखार चाहे सर्दियाँ च चाहे गर्मियाँ च अगर बुखार बहुत ज़्यादा तेज़ हो जाता है मतलब 103 104 तक या ਤੁਹਾਨੂੰ ਲੱਗਦਾ ਹੈ ਕਿ ਨਹੀਂ ਬੱਚੇ ਨੂੰ ਹਲਕੇ ਹਲਕੇ ਝਟਕੇ ਲੱਗਣਾ ਸ਼ੁਰੂ ਹੋ ਗਏ ਨੇ ਤੇ ਉਹਦਾ ਸਭ ਤੋਂ ਬਿਹਤਰੀਨ ਹੱਲ ਹੁੰਦਾ ਕਿ ਬੱਚੇ ਦੇ ਕੱਪੜੇ ਕਮ ਕਰ ਦਿਓ ਉਹਨੂੰ ਮਾਥੇ ਤੇ ਸੀਨੇ ਤੇ ਨਾਰਮਲ ਪਾਣੀ ਦੀਆਂ ਪੱਟੀਆਂ ਸ਼ੁਰੂ ਕਰ ਦਿਓ ਔਰ ਘਰ ਦੇ ਵਿੱਚ ਪੈਨਾਡਾਲ ਔਰ ਬਰੂਫਨ ਦੇ ਸਿਰਪ ਜਿਹੜੇ ਨੇ ਉਹ ਲਾਜ਼ਮੀ ਰੱਖੋ ਠੀਕ ਹੈ ਤੇ ਉਹਦੇ ਵਿੱਚ ਬਿਹਤਰ ਹੱਲ ਇਹ ਹੁੰਦਾ ਕਿ ਅਗਰ ਹੁੰਦਾ ਕਿ ਬੁਖਾਰ ਮਤਲਬ ਬਰੂਫਨ ਦੇਣ ਨਾਲ ਜਾਂ ਕੈਲਪੋਲ ਦੇਣ ਨਾਲ ਨਹੀਂ ਟੁੱਟਦਾ ਤੇ ਕੋਈ ਗੱਲ ਨਹੀਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਪੱਟੀਆਂ ਦਿੰਦੇ ਰਹੋ ਕਰਦੇ ਰਹੋ ਬਰੂਫਨ ਦਿਓ 2 ਘੰਟੇ ਬਾਅਦ ਕੈਲਪੋਲ ਦੇ ਦਿਓ ਤੇ ਬਾਅਦ 'ਚੋਂ ਪਹਿਲੇ ਦਿਨ 6-6 ਘੰਟੇ ਬਾਅਦ ਮਤਲਬ ਦਿਨ 'ਚੋਂ 4 ਦਫਾ ਬਰੂਫਨ ਜਾਂ ਕੈਲਪੋਲ 'ਚੋਂ ਕੋਈ ਇੱਕ ਦੇ ਲਓ ਤੇ 3 ਦਫਾ ਕੈਲਪੋਲ ਜਾਂ ਬਰੂਫਨ ਲੇਕਿਨ ਉਹਦੇ ਵਿੱਚ ਡੋਜ਼ ਜਿਹੜੀ ਮਿਕਦਾਰ ਦਵਾਈ ਦੀ ਉਹਦਾ ਖਾਸ ਖਿਆਲ ਰੱਖਣਾ ਹੈ ਠੀਕ ਹੈ ਉਹ ਕੋਸ਼ਿਸ਼ ਕਰੋ ਕਿ 1 ਸਾਲ ਤੋਂ ਉੱਤੇ ਜਾਂ 1 ਸਾਲ ਤੋਂ ਅਗਰ ਥੱਲੇ ਬੱਚਾ ਹੈ ਮਤਲਬ 6 ਮਾਹ ਤੋਂ ਥੱਲੇ ਤੇ ਫਿਰ ਤਾਂ ਕੋਸ਼ਿਸ਼ ਕਰੋ ਕਿ ਪੈਨਾਡਾਲ ਦੇ ਕਤਰੇ ਨੇ ਉਹ ਲੈ ਲਓ ਉਹ ਉਹਨੂੰ ਦਿਓ ਅਗਰ 6 ਸਾਲ ਤੋਂ 6 ਮਾਹ ਤੋਂ ਸਾਲ ਤੱਕ ਫਿਰ ਵੀ ਕਤਰੇ ਹੀ ਇਸਤੇਮਾਲ ਕਰੋ ਸਾਲ ਤੋਂ ਉੱਤੇ ਫਿਰ ਸਿਰਪ ਵਾਲੀ ਤਰਫ ਆਓ ਔਰ ਫਿਰ ਵਜ਼ਨ ਦਾ ਵੀ ਜ਼ਾਹਿਰ ਹੁੰਦਾ ਲੇਕਿਨ ਜਿਸ ਟਾਈਮ ਇਹ ਐਮਰਜੈਂਸੀ ਬਣ ਜਾਏ ਘਰ ਦੇ ਵਿੱਚ ਉਸ ਟਾਈਮ ਜ਼ਿਆਦਾ ਟੈਨਸ਼ਨ ਜਾਂ ਪਰੇਸ਼ਾਨੀ ਨਹੀਂ ਕਰਨੀ ਜ਼ਾਹਿਰ ਕੈਲਕੂਲੇਸ਼ਨ ਆਮ ਬੰਦਾ ਨਹੀਂ ਕਰ ਸਕਦਾ ਸਿਰਫ ਇੱਕ ਡਾਕਟਰ ਹੀ ਦੱਸ ਸਕਦਾ ਜੀ ਕਿ ਉਹਦੀ ਡੋਜ਼ ਕੀ ਹੈ ਤੇ ਉਹਦੇ ਹਿਸਾਬ ਨਾਲ ਇਹ ਹੈ ਕਿ ਲੇਕਿਨ ਬੱਚਾ ਤੁਹਾਡਾ ਜਿਹੜੇ ਉਹ ਝਟਕੇ ਲੱਗ ਰਹੇ ਹੋਣਗੇ ਜਿਹੜੀ ਉਸ ਦੀ ਉਹ ਇਸ ਟਾਈਮ ਐਮਰਜੈਂਸੀ ਹੋਏਗੀ ਉਹ ਤਕਲੀਫ ਹੋਏਗੀ ਉਹ ਕਾਫੀ ਹੱਦ ਤੱਕ ਬਿਹਤਰ ਹੋਏਗੀ ਅਗਰ ਤੁਸੀਂ ਉਹਨੂੰ ਵਕਤੀ ਤੌਰ 'ਤੇ ਕੈਲਪੋਲ ਜਾਂ ਬਰੂਫਨ ਦੀ ਚਮਚ ਉਹ ਨਾਲ ਪੱਟੀਆਂ ਸ਼ੁਰੂ ਕਰ ਦਿਓ ਤੇ ਠੀਕ ਹੈ ਜੀ ਖੁਸ਼ ਰਹੋ ਆਬਾਦ ਰਹੋ ਸ਼ਾਦ ਰਹੋ ਮਿਲਨੇ ਆ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ